ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 10 ਮਾਰਚ 2015 26 ਫੱਗਣ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਡਾਕਟਰ ਸਾਹਿਬ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਕਿਸੇ ਅਹਿਮ ਇਸ਼ੂ ਨਾਲ। ਤੇ ਕੀ ਹੈ ਡਾਕਟਰ ਸਾਹਿਬ ਅੱਜ ਦਾ ਕੋਈ ਅਹਿਮ ਇਸ਼ੂ? ਅੱਜ ਦੇ ਵਿਚਾਰ ਲਈ ਅਸੀਂ ਜਿਹਨਾਂ ਦੋ ਖਬਰਾਂ ਨੂੰ ਚੁਣਿਆ, ਇਹ ਭਾਰਤੀ ਮੀਡੀਆ 'ਚ ਹੀ ਛਪੀਆਂ। ਹਾਲਾਂਕਿ ਦੋਨੋਂ ਹੀ ਟੌਪਿਕ ਕੋਈ ਪਲੇਜ਼ੈਂਟ ਟੌਪਿਕ ਨਹੀਂ ਨੇ, ਪਰ ਜਦੋਂ ਤੁਸੀਂ ਮਹਾਨ ਭਾਰਤ, ਰੀਅਲ ਭਾਰਤ, ਪ੍ਰਾਊਡ ਇੰਡੀਆ ਔਰ ਉਹਨਾਂ ਦੇ ਇਸ ਕਿਸਮ ਦੇ ਫੋਕੇ ਦਾਅਵੇ ਦੇਖਦੇ ਹੋ, ਜਾਂ ਯੂਨੀਫਾਰਮਿਟੀ ਆਫ ਇੰਡੀਆ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਡੀ ਇੱਕ ਸੱਭਿਅਤਾ, ਸਾਡਾ ਇੱਕ ਧਰਮ ਔਰ ਅਖੰਡ ਔਰ ਅਟੂਟ, ਇਸ ਕਿਸਮ ਦੀਆਂ ਬਿਆਨਬਾਜ਼ੀਆਂ ਦੇਖਦੇ ਹੋ ਤਾਂ ਫਿਰ ਉਸ ਲਿਹਾਜ਼ ਨਾਲ ਅਸੀਂ ਸਮਝਦੇ ਹਾਂ ਵੀ ਇਹ ਖਬਰਾਂ ਦੋਨੋਂ ਹੀ ਅਹਿਮੀਅਤ ਰੱਖਦੀਆਂ ਜੀ ਕਿ ਦਾਅਵੇ ਹੋਰ ਨੇ ਤੇ ਹਕੀਕਤ ਹੋਰ ਹੈ। ਹੁਣ ਜਿਹੜਾ ਪਹਿਲੀ ਖਬਰ ਪ੍ਰਮੁੱਖ ਉਹਨਾਂ ਦੀ ਇੰਡੀਅਨ ਐਕਸਪ੍ਰੈਸ ਅਖਬਾਰ ਦੇ ਵਿੱਚ ਲੱਗੀ ਹੈ, ਉਹਦੀ ਹੈਡਲਾਈਨ ਹੈ, ਇਨ ਕੇਰਲਾ ਏ ਬੀਫ ਈਟਿੰਗ ਫੈਸਟੀਵਲ ਟੂ ਪ੍ਰੋਟੈਸਟ ਅਗੇਂਸਟ ਬੀਫ ਬੈਨ। ਜੀ ਬੀਫ ਗਾਂ ਦੇ ਮਾਸ ਨੂੰ ਕਹਿੰਦੇ ਨੇ ਕਿ ਕੇਰਲਾ ਦੇ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਨੇ ਇੱਕ ਸਾਂਝਾ ਫੈਸਟੀਵਲ ਓਪਨ ਦੇ ਵਿੱਚ ਕੀਤਾ, ਜਿਸ ਵਿੱਚ ਗਾਂ ਦਾ ਮਾਸ ਜਿਹੜਾ ਉਹ ਕੁੱਕ ਕੀਤਾ ਗਿਆ ਔਰ ਉਹਨਾਂ ਨੇ ਰਲ ਕੇ ਖਾਧਾ। ਹੁਣ ਬਹੁਤ ਸਾਰਿਆਂ ਨੂੰ ਲੱਗੇਗਾ ਵੀ ਕਿੱਥੇ ਤਾਂ ਮਹਾਰਾਸ਼ਟਰ ਵਰਗੀ ਸਟੇਟ ਜਿਨ੍ਹਾਂ ਨੇ ਅਜੇ ਪਿਛਲੇ ਦਿਨਾਂ 'ਚ ਹੀ ਕਾਨੂੰਨ ਪਾਸ ਕੀਤਾ ਕਿ ਜਿਹੜਾ ਗਾਂ ਦੇ ਮਾਰਨ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ, 7 ਸਾਲ ਕੈਦ ਦੀ ਸਜ਼ਾ ਹੈ ਜੀ ਔਰ ਜਿਹਦੇ ਲਈ ਬੀਜੇਪੀ ਦਾ ਜਦੋਂ ਇਹ ਭਾਰਤੀ ਜਨਸੰਘ ਹੁੰਦਾ ਸੀ, ਸ਼ੰਕਰਾਚਾਰੀਆ ਨੇ ਵਰਤ ਰੱਖਿਆ ਸੀ ਕਿ ਭਾਰਤ ਦੇ ਵਿੱਚ ਗਾਂ ਮਾਸ ਤੇ ਪਾਬੰਦੀ ਹੋਏ। ਹਾਲਾਂਕਿ ਦੁਨੀਆ 'ਚ ਮੇਰਾ ਖਿਆਲ ਹੈ ਭਾਰਤ ਦੂਸਰਾ ਕਿ ਦੂਸਰਾ ਸ਼ਾਇਦ ਸਭ ਤੋਂ ਵੱਡਾ ਬੀਫ ਐਕਸਪੋਰਟਰ ਹੈ, ਗਾਂ ਦੇ ਮਾਸ ਨੂੰ ਐਕਸਪੋਰਟ ਕਰਦਾ। ਔਰ ਇਹ ਉਹ ਸਾਰੀ ਡਿਬੇਟ ਹੈ ਔਰ ਇਵੇਂ ਪ੍ਰਭਾਵ ਦਿੱਤਾ ਜਾਂਦਾ ਹੈ ਜਿਵੇਂ ਗਾਂ ਦੀ ਪੂਜਾ ਤੋਂ ਬਿਨਾਂ ਕੋਈ ਹਿੰਦੂ ਹੀ ਨਹੀਂ ਹੁੰਦਾ। ਇੱਕ ਤਾਂ ਹੁੰਦਾ ਗਾਂ ਮਾਸ ਖਾਣਾ ਜਾਂ ਨਾ ਖਾਣਾ, ਉਹ ਤਾਂ ਇੱਕ ਵੱਖਰੀ ਡਿਬੇਟ ਹੈ ਜੀ, ਪਰ ਜਿਸ ਹੱਦ ਤੱਕ ਗਾਂ ਦੀ ਵਰਸ਼ਿਪ ਕੀਤੀ ਜਾਂਦੀ ਹੈ ਉਹ ਤਾਂ ਗਊ ਮਾਤਾ ਹੈ। ਔਰ ਈਵਨ ਜਿਹੜੀ ਉਸ 'ਚੋਂ ਹੀ ਅੰਗਰੇਜ਼ੀ ਦੇ ਵਿੱਚ ਵੀ ਕਈ ਵਾਰੀ ਜਦੋਂ ਕੋਈ ਐਕਸਪ੍ਰੈਸ਼ਨ ਦਿੰਦੇ ਨੇ ਕਿ ਹੀ ਇਜ਼ ਨਾਟ ਏ ਸੈਕਰਡ ਕਾਊ, ਹੁਣ ਕਈਆਂ ਬਾਰੇ ਕਿਹਾ ਜਾਂਦਾ ਜੀ ਡੋਂਟ ਸੇ ਐਨੀਥਿੰਗ ਅਬਾਊਟ ਹਿਮ, ਹੀ ਇਜ਼ ਲਾਈਕ ਏ ਸੈਕਰਡ ਕਾਊ, ਕਿ ਉਹਦੇ ਬਾਰੇ ਕੁਛ ਨਾ ਕਹੋ ਤਾਂ ਪਵਿੱਤਰ ਗਾਂ ਹੈ। ਤੇ ਇਸੇ ਤਰ੍ਹਾਂ ਆਪੋਜ਼ਿਟ ਇਸਤੇਮਾਲ ਕੀਤਾ ਜਾਂਦਾ ਹੈ ਕਿ ਹੀ ਇਜ਼ ਨਾਟ ਏ ਸੈਕਰਡ ਕਾਊ। ਸੋ ਜ਼ਾਹਰ ਹੈ ਕਿ ਇਸ ਹੱਦ ਤੱਕ ਗਾਂ ਨਾਲ ਪਵਿੱਤਰਤਾ ਨੂੰ ਜੋੜਿਆ ਗਿਆ। ਇਹ ਵੱਖਰੀ ਗੱਲ ਹੈ ਕਿ ਜਦੋਂ ਸ਼ੰਕਰਾਚਾਰੀਆ ਨੇ ਵਰਤ ਰੱਖਿਆ ਸੀ ਗਾਂ ਮਾਸ ਦੇ ਗਾਂ ਦੇ ਵੱਧ ਦੇ ਉੱਤੇ ਪਾਬੰਦੀ ਦੇ ਲਈ, ਤੇ ਉਹਨਾਂ ਦਿਨਾਂ 'ਚ ਜਗਜੀਵਨ ਰਾਮ ਜਿਹੜੇ ਕਿ ਇੱਕ ਬੜੇ ਕਦਾਵਰ ਦਲਿਤ ਨੇਤਾ ਸਨ ਔਰ ਉਹ ਡਿਫੈਂਸ ਮਿਨਿਸਟਰ ਸੀ ਔਰ ਉਹਨਾਂ ਨੇ ਲਰਨਡ ਵੀ ਸੀ, ਵਕੀਲ ਵੀ ਸੀ ਜਗਜੀਵਨ ਰਾਮ ਜੀ, ਔਰ ਉਹਨੇ ਪਾਰਲੀਮੈਂਟ ਦੇ ਵਿੱਚ ਰਿਗਵੇਦ ਤੋਂ ਲੈ ਕੇ ਦੂਸਰੇ ਸਾਰੇ ਜਿੰਨੇ ਪੁਰਾਤਨ ਹਿੰਦੂ ਗ੍ਰੰਥ ਨੇ ਉਹਨਾਂ 'ਚੋਂ ਕੋਟ ਕੀਤਾ ਸੀ ਕਿ ਬਈ ਉਸ ਪੀਰੀਅਡ ਦੇ ਵਿੱਚ ਤਾਂ ਹਿੰਦੂ ਗਊ ਮਾਸ ਖਾਂਦੇ ਸੀ, ਹਿੰਦੂ ਗਾਂ ਕਦੋਂ ਤੋਂ ਪਵਿੱਤਰ ਹੋ ਗਈ। ਔਰ ਅਸੀਂ ਈਵਨ ਰਿਗਵੇਦ ਦੇ ਹਵਾਲੇ ਨਾਲ ਦੇਖਦੇ ਹਾਂ ਬਹੁਤ ਵਾਰ। ਹਾਲਾਂ ਪਿਛਲੇ ਦਿਨਾਂ 'ਚ ਮੈਂ ਵਰਜੀਨੀਆ ਸੀ ਤੇ ਉੱਥੇ ਇੱਕ ਸੱਜਣ ਡਿਬੇਟ ਦੇ ਵਿੱਚ ਮੈਨੂੰ ਕਹਿਣ ਲੱਗੇ ਗੱਲਬਾਤ ਦੇ ਵਿੱਚ ਕਿ ਜੀ ਇਹ ਕਿਹਾ ਜਾਂਦਾ ਹੈ ਕਿ ਵੀ ਜਿਹੜੇ ਇਹ ਦਾਅਵਾ ਹੈ ਕਿ ਜੀ ਇੱਕ ਰੱਬ ਦੀ ਗੱਲ ਜਿਹੜੀ ਹੈ ਉਹ ਕ੍ਰਿਸਚੀਅਨਿਟੀ ਜਾਂ ਇਸਲਾਮ ਜਾਂ ਸਿੱਖਾਂ ਨੇ ਕੀਤੀ। ਉਹਨਾਂ ਨੇ ਕਿਹਾ ਜੀ ਇਹ ਠੀਕ ਨਹੀਂ ਹੈ। ਵੀ ਮੇਰੇ ਫਲਾਂ ਇੱਕ ਹਿੰਦੂ ਦੋਸਤ ਨੇ ਮੈਨੂੰ ਕੋਟ ਕਰਕੇ ਦੱਸਿਆ ਕਿ ਰਿਗਵੇਦ ਦੇ ਵਿੱਚ ਵੀ ਇੱਕ ਰੱਬ ਦਾ ਕਾਨਸੈਪਟ ਸੀ ਜੀ। ਤੇ ਮੈਂ ਉਹਨਾਂ ਨੂੰ ਕਿਹਾ ਜੀ ਵੀ ਰਿਗਵੇਦ ਤਾਂ ਹੈ ਹੀ ਸਾਰਾ ਮੰਤਰ ਔਰ ਯੱਗ ਕਿਵੇਂ ਕਰਨਾ ਹੈ ਔਰ ਕਿਹੜੇ ਦੇਵਤੇ ਨੂੰ ਕਿਵੇਂ ਰਝਾਣਾ ਹੈ, ਕੋਈ ਅੱਗ ਹੈ, ਕੋਈ ਪਾਣੀ ਹੈ, ਵੀ ਉਹਦੇ 'ਚ ਤਾਂ ਅਜੇ ਲੇਟਰ ਵੇਦਾਂਤ ਤੱਕ ਪਹੁੰਚਦੇ ਆ ਜਿਹੜਾ ਉਹ ਕਿਤੇ ਨਾ ਕਿਤੇ ਇੱਕ ਰੱਬ ਦੀ ਗੱਲ ਵੇਗ ਰੂਪ 'ਚ ਹੁੰਦੀ ਹੈ। ਲੇਕਿਨ ਰਿਗਵੇਦ ਦੇ ਵਿੱਚ ਤਾਂ ਮੂਲ ਤੌਰ ਦੇ ਉੱਤੇ ਉਹਨੂੰ ਜਿਹੜਾ ਯੱਗ ਕਰਨਾ ਹੈ, ਵੀ ਯੱਗ ਕਿਵੇਂ ਕਰਨਾ ਉਹਦੇ ਲਈ ਅੱਡ ਅੱਡ ਯੱਗ ਕੀਤੇ ਜਾਂਦੇ ਸੀ। ਅਸ਼ਵਮੇਘ ਯੱਗ, ਗੱਜਮੇਘ ਯੱਗ, ਗੋਮੇਘ ਯੱਗ। ਹੁਣ ਅਸ਼ਵ ਘੋੜੇ ਨੂੰ ਕਹਿੰਦੇ ਨੇ। ਅਸ਼ਵਮੇਘ ਯੱਗ ਦੇ ਵਿੱਚ ਘੋੜਾ ਮਾਰਿਆ ਜਾਂਦਾ ਸੀ ਔਰ ਜਦੋਂ ਯੱਗ ਕਈ ਦਿਨ ਚੱਲਦਾ ਸੀ, ਕਿੰਨੇ ਹਜ਼ਾਰ ਬ੍ਰਾਹਮਣ, ਜ਼ਾਤ ਪਾਤ ਜ਼ਰੂਰ ਵਰਨ ਆਸ਼ਰਮ ਰਿਗਵੇਦ ਦੇ ਵਿੱਚ ਹੈ ਔਰ ਉਹਦੇ 'ਚ ਬ੍ਰਾਹਮਣਾਂ ਨੂੰ ਜਿਨ੍ਹਾਂ ਨੇ ਯੱਗ ਕਰਨਾ ਹੈ ਉਹਨਾਂ ਨੂੰ ਕੀ ਦੇਣਾ ਹੈ, ਦਕਸ਼ਿਣਾ ਕੀ ਹੋਏ, ਉਹਨਾਂ ਦੀ ਖੁਰਾਕ ਕੀ ਹੋਏ, ਉਹਨਾਂ ਦੇ ਨਾਲ ਕਿਵੇਂ ਸਲੂਕ ਕਰਨਾ ਹੈ, ਕੀ ਉਹਨਾਂ ਦੇ ਹੱਕ ਨੇ, ਇਹ ਬਿਆਨੇ ਹੋਏ ਨੇ ਮੰਤਰਾਂ ਦੇ ਵਿੱਚ।
ਔਰ ਜਿਹੜਾ ਅਸ਼ਵਮੇਘ ਯੱਗ ਸੀ, ਕਿਉਂਕਿ ਬਾਦਸ਼ਾਹਾਂ ਨੂੰ ਉਹਨਾਂ ਨੇ ਬ੍ਰਾਹਮਣਾਂ ਨੇ ਫਸਾਇਆ ਹੋਇਆ ਸੀ ਇਸ ਕੰਮ ਲਈ, ਆਮ ਬੰਦਾ ਤਾਂ ਵਿਚਾਰਾ ਉਹਨੂੰ ਤਾਂ ਰੋਟੀ ਰੋਜ਼ੀ ਦੇ ਲਾਲੇ ਪਏ ਹੁੰਦੇ ਸੀ, ਤੇ ਇਹ ਸੀ ਕਿ ਜੀ ਇਸ ਯੱਗ ਦਾ ਇਹ ਫਲ ਹੈ। ਅਸ਼ਵਮੇਘ ਯੱਗ ਦੇ ਵਿੱਚ ਘੋੜੇ ਨੂੰ ਮਾਰਿਆ ਜਾਂਦਾ ਸੀ, ਅਸ਼ਵ ਘੋੜੇ ਨੂੰ ਕਹਿੰਦੇ ਨੇ, ਔਰ ਜਦੋਂ ਯੱਗ ਦਾ ਫਾਈਨਲ ਹੁੰਦਾ ਸੀ, ਪੂਰਨ ਆਹੂਤੀ ਪਾਈ ਜਾਂਦੀ ਸੀ, ਜਿਹਦੇ ਲਈ ਉਹ ਸ਼ਬਦ ਇਸਤੇਮਾਲ ਕਰਦੇ ਨੇ, ਤਾਂ ਫਿਰ ਗਾਂ ਦਾ ਜਿਹੜਾ ਘੋੜੇ ਦਾ ਮਾਸ ਹੈ ਉਹ ਵਰਤਾਇਆ ਜਾਂਦਾ ਸੀ। ਇਸੇ ਤਰ੍ਹਾਂ ਗੱਜ ਮੇਘ ਯੱਗ ਦੇ ਵਿੱਚ, ਗੱਜ ਹਾਥੀ ਨੂੰ ਕਹਿੰਦੇ ਨੇ, ਹਾਥੀ ਨੂੰ ਜਿਹੜਾ ਮਾਰ ਕੇ ਔਰ ਹਾਥੀ ਦਾ ਮਾਸ ਜਿਹੜਾ ਉਹ ਖਵਾਇਆ ਜਾਂਦਾ ਸੀ। ਇਸੇ ਤਰ੍ਹਾਂ ਗौ ਮੇਘ ਯੱਗ ਸੀ, ਗਾਂ ਨੂੰ। ਸੋ ਜੇ ਗਾਂ ਨੂੰ ਖਾਣ ਵਾਲੇ ਨਹੀਂ ਸੀ ਤੇ ਫਿਰ ਗौ ਮੇਘ ਯੱਗ ਤਾਂ ਉਹ ਤਾਂ ਬ੍ਰਾਹਮਣ ਵੀ ਖਾਂਦੇ ਸੀ, ਬਾਕੀਆਂ ਨੂੰ ਵੀ ਖਵਾਉਂਦੇ ਸੀ, ਯੱਗ ਤਾਂ ਪਵਿੱਤਰ ਲਾਈਨ ਹੈ। ਸੋ ਉਸ ਜ਼ਮਾਨੇ 'ਚ ਇਸ ਦੇ ਬਾਵਜੂਦ ਕਿ ਉਹਨਾਂ ਨੇ ਜਿਹੜਾ ਸ਼ੰਕਰਾਚਾਰੀਆ ਨੇ ਵਰਤ ਰੱਖ ਕੇ ਕਾਫੀ ਫਿਰਕੂ ਨਫ਼ਰਤ ਵੀ ਫੈਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਉਹਨਾਂ ਦਾ ਮੂਵ ਚੱਲਿਆ ਨਹੀਂ ਸੀ। ਔਰ ਥਰੂ ਆਊਟ ਸਾਊਥ ਦੇ ਵਿੱਚੋਂ ਖਾਸ ਤੌਰ ਤੇ ਹੁਣ ਕਈ ਚੀਜ਼ਾਂ ਨੇ ਜਿਨ੍ਹਾਂ ਨੂੰ ਧਰਮ ਦੇ ਦਾਇਰੇ ਦੇ ਵਿੱਚ ਲਿਆ ਕੇ ਦੇਖਿਆ ਜਾਂਦਾ, ਈਵਨ ਦਫਨਾਣਾ। ਹੁਣ ਸਾਡੇ ਦਿਮਾਗਾਂ 'ਚ ਵੀ ਇਹ ਹੈ ਕਿ ਈਸਾਈ ਔਰ ਕ੍ਰਿਸਚਨ ਜਿਹੜੇ ਨੇ ਉਹ ਆਪਣੇ ਜਿਹੜੇ ਮਰ ਜਾਂਦੇ ਨੇ ਉਹਨਾਂ ਨੂੰ ਦਫਨਾਉਂਦੇ ਨੇ, ਪਰ ਤੁਹਾਨੂੰ ਤਮਿਲਨਾਡੂ ਦੇ ਵਿੱਚ ਔਰ ਸ਼ਾਇਦ ਕੁਝ ਹਿੱਸਾ ਕੇਰਲਾ 'ਚ ਵੀ ਐਸੇ ਹਿੰਦੂ ਵੀ ਮਿਲਣਗੇ ਜਿਹੜੇ ਕਿ ਮੁਰਦਿਆਂ ਨੂੰ ਦਫਨਾਉਂਦੇ ਨੇ। ਸੋ ਕੁਝ ਚੀਜ਼ਾਂ ਲੇਟਰ ਔਨ ਉਹਨਾਂ ਦਾ ਇੱਕ ਡਿਫਰੈਂਟ ਰੂਪ ਆਇਆ। ਸੋ ਕੁੱਲ ਮਿਲਾ ਕੇ ਇਸ ਗੱਲ ਦੇ ਉੱਤੇ ਹੁਣ ਜਿਹੜਾ ਨਾਰਥ ਈਸਟ ਹੈ, ਨਾਗੇ ਨੇ, ਦੂਸਰੇ ਨੇ, ਉਹਨਾਂ ਦਾ ਵੀ ਆਹਾਰ ਇਸ ਕਿਸਮ ਦਾ। ਸੋ ਇਹ ਜਿਹੜਾ ਗਾਂ ਦਾ ਜਿਹੜਾ ਪੂਜਾ ਔਰ ਇਸ ਦੀ ਪਵਿੱਤਰਤਾ ਹੈ, ਇਹ ਤਾਂ ਨਾਰਥ ਇੰਡੀਆ ਗੰਗਾ ਜਮਨਾ ਕਲਚਰ ਦੀ ਦੇਣ ਸੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਕਿਉਂਕਿ ਬਹੁਤ ਸਾਰੇ ਸ਼ਾਇਦ ਸਾਨੂੰ ਕਹਿਣਗੇ ਕਿ ਜੀ ਸਿੱਖ ਪਰਸਪੈਕਟਿਵ ਇਹਦੇ ਤੇ ਕੀ ਹੈ। ਮੈਂ ਸਮਝਦਾ ਹਾਂ ਕਿ ਵੀ ਗੁਰੂ ਗ੍ਰੰਥ ਸਾਹਿਬ ਸਮੁੱਚੇ ਦੇ ਵਿੱਚ ਕੋਈ ਲਾਈਨ ਐਸੀ ਨਹੀਂ ਹੈ, ਕੋਈ ਵੀ, ਜਿਹੜੀ ਕਿ ਗਾਂ ਦੀ ਪਵਿੱਤਰਤਾ ਨੂੰ ਜਾਂ ਗਾਂ ਨੂੰ ਕੋਈ ਪਾਇਸ ਐਨੀਮਲ ਐਲਾਨਦੀ ਹੋਏ। ਓਵਰਆਲ ਦਇਆ ਜਾਣੇ ਜੀ ਕੀ ਕੁੱਲ ਮਿਲਾ ਕੇ ਜਿਹੜੀ ਹੈ ਕੰਪੈਸ਼ਨ ਦਾ ਸਿਧਾਂਤ, ਉਹ ਹਿਊਮਨ ਬੀਇੰਗਸ ਲਈ ਵੀ ਹੈ, ਉਹ ਜਾਨਵਰਾਂ ਲਈ ਵੀ ਹੈ। ਤੇ ਜਦੋਂ ਅਸੀਂ 10ਵੇਂ ਪਾਤਸ਼ਾਹ ਦੀ ਬਾਣੀ ਦੇਖਦੇ ਹਾਂ, ਉਹਦੇ 'ਚ ਕਉ ਬੁਤਾਨ ਕੋ ਪੂਜਤ ਹੈ, ਪਸ ਕਉ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਜੀ ਔਰ ਇਹ ਲੰਬਾ ਸ਼ਬਦ ਹੈ, ਮੈਂ ਸਮੇਂ ਦੀ ਸੀਮਾ ਕਰਕੇ ਉਨਾ ਹੀ ਪਿਕ ਕੀਤਾ ਕਿ ਗੁਰੂ ਸਾਹਿਬ ਕਹਿੰਦੇ ਨੇ ਵੀ ਕੋਈ ਬੁੱਤਾਂ ਦੀ ਪੂਜਾ ਕਰਦਾ ਜੀ, ਪਸ ਕਉ ਕੋਈ ਪਸ਼ੂਆਂ ਦੀ ਪੂਜਾ ਕਰਦਾ, ਤੇ ਕੋਈ ਮੁਰਦਿਆਂ ਦੀ ਪੂਜਾ ਕਰਦਾ, ਕਬਰਾਂ ਦੀ ਸਮਾਧਾਂ ਬਣਾ ਕੇ। ਉਹਨਾਂ ਨੇ ਕਬਰਾਂ ਬਣਾਈਆਂ, ਕੋ 9 ਗਜ਼ੇ ਪੀਰ ਨੇ, ਅਸੀਂ ਸਮਾਧਾਂ ਬਣਾਈਆਂ ਹੋਈਆਂ। ਕਉ ਬੁਤਾਨ ਕੋ ਪੂਜਤ ਹੈ, ਪਸ ਕਉ ਕੋਈ ਪਸ਼ੂਆਂ ਦੀ ਪੂਜਾ ਕਰਦਾ, ਮਿਰਤਾਨ ਕੋ ਪੂਜਨ ਤਾਂ ਕੋਈ ਮੁਰਦਿਆਂ ਨੂੰ ਕਰਦਾ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਕਿ ਇਹ ਸਾਰੀ ਕੂਰ ਕਿਰਿਆ ਫਜ਼ੂਲ ਦੇ ਕੰਮ ਨੇ ਜੀ। ਬੁੱਤ ਪ੍ਰਸਤੀ ਵੀ, ਪਸ਼ੂਆਂ ਦੀ ਪੂਜਾ ਵੀ, ਮੁਰਦਿਆਂ ਦੀ ਕਬਰਾਂ ਦੀ ਪੂਜਾ ਵੀ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਕਿ ਦੁਨੀਆ ਜਿਹੜੀ ਸਾਰੀ ਹੈ ਇਸ ਕਿਸਮ ਦੀ ਕਿਰਿਆ ਵਿੱਚ ਉਲਝੀ ਹੋਈ ਹੈ। ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ, ਕਿ ਜਿਹੜਾ ਨਿਰੰਕਾਰ ਦਾ ਭੇਤ ਹੈ, ਨਿਰੰਕਾਰ ਨੂੰ ਪਿਆਰ ਕਰਨ ਦੀ ਸੀਕ੍ਰੇਟ ਹੈ, ਨਿਰੰਕਾਰ ਨਾਲ ਇਕਮਿਕ ਹੋਣ ਦੀ ਗੱਲ ਹੈ, ਉਹ ਸਮਝ ਨਹੀਂ ਆਈ, ਔਰ ਇਸ ਕਿਸਮ ਦੀ ਕੂਰ ਕਿਰਿਆ ਦੇ ਵਿੱਚ ਜਿਹੜੇ ਨੇ ਫਸੇ ਹੋਏ ਨੇ। ਹਾਂ, ਇਹ ਜ਼ਰੂਰ ਹੈ ਕਿ ਜਦੋਂ ਮਹਿਮੂਦ ਗਜ਼ਨਵੀ ਦੇ ਨਾਲ ਸ਼ੁਰੂਆਤ ਹੁੰਦੀ ਹੈ ਇਸਲਾਮਿਕ ਬਿਲੀਵਰਸ ਦੀ, ਔਰ ਇੱਕ ਸਟੇਜ ਐਸੀ ਆਈ ਕਿ ਗਾਂ ਨੂੰ ਐਜ਼ ਏ ਸਿੰਬਲ ਆਫ ਸਲੇਵਰੀ ਜਿਹੜਾ ਉਹ ਬਣਾ ਦਿੱਤਾ ਗਿਆ। ਔਰ ਜਿਹੜੇ ਕਈ ਜ਼ਾਲਮ ਹਾਕਮ ਸੀ, ਸਾਰਿਆਂ ਦੇ ਸਮੇਂ 'ਚ ਨਹੀਂ, ਬਹੁਤ ਸਾਰੇ ਇਲਾਕਿਆਂ 'ਚ ਵੀ ਇਹ ਰਿਹਾ ਜੀ ਕਿ ਉਹ ਜ਼ਬਰਦਸਤੀ ਗਾਂ ਨੂੰ ਮਾਰ ਕੇ ਜਿਹੜਾ ਹੈ ਉਹ ਹਿੰਦੂਆਂ ਨੂੰ ਜ਼ਲੀਲ ਕਰਦੇ ਸੀ, ਔਰ ਉਹਨਾਂ ਨੂੰ ਜਿਹੜਾ ਉਹਨਾਂ ਦੇ ਮੂੰਹ 'ਚ ਮਾਸ ਤੁੰਨਣਾ, ਔਰ ਜਿਹੜਾ ਦੂਸਰਾ ਕੋਈ ਵੀ ਹੈ ਉਸ ਦੇ ਉੱਤੇ ਇਸੇ 'ਚੋਂ ਈਵਨ ਝਟਕਾ ਹਲਾਲ ਦੀ ਜਿਹੜੀ ਹੈ ਡਿਬੇਟ ਵੀ ਨਿਕਲਦੀ ਹੈ, ਬਿਲਕੁਲ ਹੀ ਵੱਖਰਾ ਵਿਸ਼ਾ ਜੀ। ਸੋ ਜ਼ਾਹਰ ਹੈ ਕਿ ਜਿਸ ਤਰੀਕੇ ਨਾਲ ਕੁੱਠਾ ਜਾਂ ਹਲਾਲ ਇਹ ਇੱਕ ਗੁਲਾਮੀ ਦਾ ਸਿੰਬਲ ਸੀ, ਇਸੇ ਤਰ੍ਹਾਂ ਕਾਊ ਸਲਾਟਰ ਜਿਹੜਾ ਉਹ ਇਹਦੇ ਨਾਲ ਜੁੜਿਆ ਹੋਇਆ ਸੀ। ਇਸ ਲਈ ਸਿੱਖ ਰਾਜ ਦੇ ਵਿੱਚ ਵੀ ਜਿਹੜਾ ਇਸ ਦੇ ਉੱਤੇ ਪਾਬੰਦੀ ਲਾਈ ਗਈ ਸੀ, ਤਾਂ ਕਿ ਇਹ ਰੀਅਲਾਈਜੇਸ਼ਨ ਹੋਏ ਕਿ ਭਾਈ ਜਿਹੜਾ ਫੂਡ ਹੈ ਉਹਦੀ ਇੱਕ ਆਪਣੀ ਜਿਹੜੀ ਹੈ ਆਜ਼ਾਦੀ ਹੈ। ਕੋਈ ਇਹ ਨਹੀਂ ਹੈ ਕਿ ਹਕੂਮਤਾਂ ਡਿਸਾਈਡ ਕਰਨ ਵੀ ਕਿਨੇ ਕੀ ਪਹਿਨਣਾ ਜੀ, ਕਿਨੇ ਕੀ ਖਾਣਾ। ਔਰ ਇਹੀ ਕਾਰਨ ਸੀ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਗੁਲਾਮੀ ਦੇ ਸਿੰਪਟਮ ਬਿਆਨ ਕੀਤੇ ਸੀ, ਖੁਰਾਕ ਦੇ ਹਵਾਲੇ ਨਾਲ, ਪਹਿਰਾਵੇ ਦੇ ਹਵਾਲੇ ਨਾਲ, ਤੇ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ,
ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ, ਮੱਤ ਪਿੱਟੇ ਵੇ ਮੱਤ ਪਿੱਟੇ, ਅੰਨ ਸਾਡਾ ਪਿੱਟੇ। ਕਿ ਭਾਈ ਵੈਸੇ ਉਹਨਾਂ ਦੀ ਜਿਹੜੀ ਲੈਂਗੁਏਜ ਹੈ ਅਰਬੀ ਜਾਂ ਫਾਰਸੀ, ਉਹਨੂੰ ਅਪਾਖਿਆ ਕਹਿੰਦੇ ਨੇ, ਉਹਨਾਂ ਨੂੰ ਮਲੇਚ ਕਹਿੰਦੇ ਨੇ, ਪਰ ਉਹਨਾਂ ਦਾ ਕੋਇਆ ਹੋਇਆ ਜਿਹੜਾ ਬੱਕਰਾ ਹੈ, ਜਿਹੜਾ ਕੁੱਠਾ ਸਟਾਈਲ ਨਾਲ ਹੈ, ਉਹਨੂੰ ਇਹ ਖਾਂਦੇ ਨੇ ਲੈ ਕੇ। ਅਪਾਖਿਆ ਦਾ ਕੁੱਠਾ ਬੱਕਰਾ ਖਾਣਾ, ਤੇ ਇਧਰ ਬੜੇ ਪਵਿੱਤਰ ਬਣੇ ਹੋਏ ਨੇ ਵੀ ਚੌਂਕੇ ਉੱਪਰ ਕਿਸੇ ਨਾਲ ਜਾਣਾ, ਬੜਾ ਕਾਰ ਕੱਢਦੇ ਨੇ। ਇਸੇ ਤਰ੍ਹਾਂ ਪਹਿਰਾਵੇ ਦੀ ਗੱਲ ਸੀ ਕਿ ਨੀਲ ਬਸਤਰ ਪੈਰ ਹੋਵੇ ਪ੍ਰਵਾਨ, ਮਲੇਚ ਧਾਨ ਲੈ ਪੂਜੇ ਪੁਰਾਣ। ਇਹ ਇਸ ਤੋਂ ਪਹਿਲੇ ਦੀ ਤੁਕ ਹੈ ਕਿ ਭਾਈ ਨੀਲੇ ਕੱਪੜੇ ਪਾਉਂਦੇ ਨੇ ਤਾਂ ਕਿ ਤੁਰਕਾਂ ਦੇ ਦਰਬਾਰ ਵਿੱਚ ਐਕਸੈਪਟੈਂਸ ਹੋਏ ਜੀ। ਔਰ ਜਿਨ੍ਹਾਂ ਨੂੰ ਮਲੇਚ ਕਹਿੰਦੇ ਨੇ ਆਪਣੀ ਜ਼ਬਾਨ ਦੇ ਵਿੱਚ, ਉਹਨਾਂ ਦੇ ਜਿਹੜਾ ਧਨ ਹੈ, ਉਹਨਾਂ ਦਾ ਧਾਨ ਹੈ, ਉਹਦੇ ਉੱਤੇ ਇਹਨਾਂ ਦਾ ਗੁਜ਼ਰ ਹੈ। ਇਸੇ ਤਰ੍ਹਾਂ ਲੈਂਗੁਏਜ ਦੇ ਹਵਾਲੇ ਨਾਲ ਸੀ ਕਿ ਖੱਤਰੀਆਂ ਤਾਂ ਧਰਮ ਛੋੜਿਆ, ਮਲੇਚ ਭਾਖਿਆ ਗਹੀ, ਜਾਂ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਕਿ ਵੀ ਸਭ ਮੀਆਂ ਜੀ ਬਣੇ ਹੋਏ ਨੇ ਔਰ ਜਿਹੜੀ ਹੈ ਉਹ ਵੈਸੇ ਉਹਨਾਂ ਨੂੰ ਮਲੇਚ ਕਹਿੰਦੇ ਨੇ, ਪਰ ਉਹਨਾਂ ਦੀ ਬੋਲੀ ਬੋਲ ਕੇ ਖੁਸ਼ ਹੁੰਦੇ ਨੇ, ਆਪਣੀ ਨੇਟਿਵ ਲੈਂਗੁਏਜ ਛੱਡੀ ਹੋਈ ਹੈ। ਸੋ ਲੈਂਗੁਏਜ, ਖੁਰਾਕ, ਪਹਿਰਾਵਾ ਜਦੋਂ ਇਹ ਸਲੇਵਰੀ ਦੇ ਤੌਰ ਦੇ ਉੱਤੇ ਇਸਤੇਮਾਲ ਹੋਏ ਹਾਕਮ ਕਲਾਸ ਵੱਲੋਂ ਆਪਣਾ ਪਹਿਰਾਵਾ ਥੋਪਿਆ ਜਾਏ, ਅੱਜ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਬੋਲੀ ਦਾ ਹਵਾਲਾ ਹੋਏ, ਪਹਿਰਾਵੇ ਦਾ ਹੋਏ, ਖੁਰਾਕ ਦਾ ਹੋਏ, ਕਿਸ ਤਰੀਕੇ ਦੇ ਨਾਲ ਹਿੰਦੂ ਡੋਮੀਨੇਟ ਸੱਭਿਆਚਾਰ ਜਿਹੜਾ ਹੈ ਉਹ ਹਾਵੀ ਕੀਤਾ ਜਾ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਇੰਨਾ ਪਾਰਟ ਸਿੱਖ ਰਾਜ ਵੇਲੇ ਜ਼ਰੂਰ ਸੀ ਟੂ ਸ਼ੋ ਕਿ ਵੀ ਇਹ ਜਿਹੜੀ ਖੁਰਾਕ ਹੈ ਇਸ 'ਚ ਹਕੂਮਤ ਦਾ ਰੋਲ ਨਹੀਂ ਹੋਣਾ ਚਾਹੀਦਾ, ਔਰ ਨੇਟਿਵਸ ਨੂੰ ਇਹ ਰਿਅਲਾਈਜੇਸ਼ਨ ਸੀ ਕਿ ਭਾਈ ਹੁਣ ਤੁਹਾਡੀ ਸਲੇਵਰੀ ਮੁੱਕ ਗਈ ਹੈ। ਇਸ ਤੋਂ ਬਿਨਾਂ ਕੋਈ ਸਾਡਾ ਧਾਰਮਿਕ ਜਾਂ ਕੋਈ ਵੀ ਸਾਡੀ ਟ੍ਰੈਡੀਸ਼ਨ ਜਿਹੜੀ ਹੈ ਇਸ ਪਾਰਟ ਦੀ ਜਿਹੜੀ ਹੈ ਕੋਈ ਗਾਂ ਨੂੰ ਕੋਈ ਪਵਿੱਤਰ ਜਿਹੜਾ ਐਨੀਮਲ ਮੰਨਣ ਦੀ ਗੱਲ ਬਿਲਕੁਲ ਵੀ ਨਹੀਂ ਜੀ। ਹੁਣ ਇਹ ਜਿਹੜੀ ਕੇਰਲਾ ਦੀ ਖਬਰ ਹੈ ਜਿਹਦੇ 'ਚ ਕਿ ਹਿੰਦੂ ਗਾਂ ਮਾਸ ਖਾ ਰਹੇ ਨੇ ਮੁਸਲਮਾਨਾਂ ਦੇ ਨਾਲ ਓਪਨ 'ਚ, ਇਹ ਮੈਸੇਜ ਵੀ ਦਿੰਦਾ ਹੈ ਕਿ ਕੋਈ ਯੂਨੀਫਾਰਮਿਟੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਨਹੀਂ ਹੈ। ਕੇਰਲਾ ਦੇ ਲੋਕਾਂ ਦੀ ਫੇਵਰੇਟ ਡਿਸ਼ ਹੀ ਜਿਹੜੀ ਹੈ ਗਾਂ ਮਾਸ ਹੈ। ਇਸੇ ਤਰ੍ਹਾਂ ਜਦੋਂ ਪਿਛਲੀ ਪਾਰਲੀਮੈਂਟ ਦੇ ਵਿੱਚ ਡਿਬੇਟ ਚੱਲਦੀ ਸੀ ਜੀ ਕਿ ਗਾਂ ਦੇ ਮਾਰਨ ਤੇ ਪਾਬੰਦੀ ਹੋਏ, ਤੇ ਮਮਤਾ ਬੈਨਰਜੀ ਜਿਹੜੀ ਉਦੋਂ ਮੈਂਬਰ ਪਾਰਲੀਮੈਂਟ ਸੀ, ਮਿਨਿਸਟਰ ਵੀ ਰਹੀ, ਉਹਨੇ ਸਭ ਤੋਂ ਜ਼ਿਆਦਾ ਵਿਰੋਧ ਕੀਤਾ ਸੀ। ਉਹਨੇ ਕਿਹਾ ਜੀ ਇਹ ਤਾਂ ਸਾਡੀ ਖੁਰਾਕ ਹੈ ਔਰ ਅਸੀਂ ਇਸ ਨੂੰ ਟੋਲਰੇਟ ਨਹੀਂ ਕਰ ਸਕਦੇ। ਸੋ ਇਹ ਖਬਰ ਜਿਹੜੀ ਹੈ ਉਹ ਥੀਰੂਵੰਥਾਪੁਰਮ ਇੱਦਾਂ ਦੇ ਨਾਂ ਨੇ ਕੇਰਲਾ ਦੇ, ਤ੍ਰਿਵੇਂਦਰਮ, ਇਹ ਉੱਥੇ ਥੀਰੂਵੰਥਾਪੁਰਮ ਡੇਟ ਲਾਈਨ ਦੀ ਹੈ ਜੀ। ਔਰ ਇਹਦੀ ਉਹਨਾਂ ਦੇ ਮੀਡੀਆ 'ਚ ਹੀ ਆਈ ਸੀ, ਕੋਈ ਕੋਲੋਂ ਨਹੀਂ ਘੜੀ। ਬੀਫ ਕੁਕਡ ਇਨ ਦਾ ਓਪਨ and Hindus and Muslims sitting together for a meal. This was how a section of the people in Kerala protested against the recent ban on the meat in Maharashtra. ਕਿਉਂਕਿ ਮਹਾਰਾਸ਼ਟਰ 'ਚ ਗਊ ਮਾਸ ਤੇ ਪਾਬੰਦੀ ਲੱਗੀ ਹੈ ਔਰ ਇਸ ਖਬਰ ਅਨੁਸਾਰ ਕਿ ਜਿਹੜਾ ਖੁੱਲੇ ਦੇ ਵਿੱਚ ਬੀਫ ਕੁੱਕ ਕੀਤਾ ਗਿਆ ਔਰ ਹਿੰਦੂ ਔਰ ਮੁਸਲਮਾਨਾਂ ਨੇ ਇਕੱਠੇ ਬੈਠ ਕੇ ਜਿਹੜਾ ਉਸ ਨੂੰ ਖਾਧਾ। ਵੀ ਇਹ ਇੱਕ ਤਰੀਕਾ ਕੇਰਲਾ ਦੇ ਲੋਕਾਂ ਨੇ ਅਪਣਾਇਆ ਮਹਾਰਾਸ਼ਟਰ ਵੱਲੋਂ ਜਿਹੜੀ ਬੀਫ ਦੇ ਉੱਤੇ ਪਾਬੰਦੀ ਹੈ ਉਸ ਦੇ ਜਵਾਬ ਦੇ ਤੌਰ ਤੇ ਜੀ। ਬੀਫ ਇਨ ਕੇਰਲਾ ਮੀਨਸ ਬੋਥ ਕਾਊਜ਼ ਐਂਡ ਬਫਲੋਜ਼ ਐਂਡ ਇਟਸ ਕੰਜ਼ੰਪਸ਼ਨ ਹੈਜ਼ ਨੋ ਰਿਲੀਜੀਅਸ ਓਵਰਟੋਨਸ। ਹੁਣ ਇੱਥੇ ਕੇਰਲਾ ਦਾ ਇਹ ਵੀ ਧਿਆਨ ਰਿਹਾ ਕਿ ਜਿਹੜਾ ਮੂਲ ਫੰਡਾਮੈਂਟਲ ਹਿੰਦੂਇਜ਼ਮ ਹੈ ਉਹਦੀਆਂ ਜੜ੍ਹਾਂ ਕੇਰਲਾ 'ਚ ਨੇ। ਔਰ ਜਿਵੇਂ ਜਿਹਨੇ ਸਭ ਤੋਂ ਪਹਿਲਾਂ ਰਿਵਾਈਵਲ ਕੀਤੀ ਹਿੰਦੂ ਧਰਮ ਦੀ, ਸ਼ੰਕਰਾ ਜੀ। ਹੁਣ ਜਿਹੜਾ ਸ਼ੰਕਰਾ ਜਿਹਨੂੰ ਆਚਾਰੀਆ ਕਿਹਾ ਜਾਂਦਾ, ਗ੍ਰੇਟ ਟੀਚਰ, ਉਹ ਨੰਬੂਦਰੀ ਬ੍ਰਾਹਮਣ ਸੀ ਕੇਰਲਾ ਦਾ। ਔਰ ਕੇਰਲਾ ਦੇ 2 ਡਿਸਟ੍ਰਿਕਟਸ ਦੇ ਇਲਾਕੇ ਐਸੇ ਨੇ ਕਿ ਜਿਨ੍ਹਾਂ ਦੇ ਵਿੱਚ ਟੋਟਲ ਅੱਜ ਵੀ ਉਸੇ ਲਾਈਫ ਸਟਾਈਲ ਦੇ ਵਿੱਚ ਹਿੰਦੂ ਧਰਮ ਨੂੰ ਮੰਨਿਆ ਜਾਂਦਾ ਜਿਹੜਾ 2-3 ਹਜ਼ਾਰ ਸਾਲ ਪਹਿਲਾਂ ਸੀ। ਔਰ ਉਹਨਾਂ ਇਲਾਕਿਆਂ ਦੇ ਬ੍ਰਾਹਮਣ ਜਿਹੜੇ ਨੇ ਉਹ ਪਸ਼ੂਪਤੀ ਮੰਦਰ ਹੋਏ ਕੇਰਲਾ ਦਾ, ਨੇਪਾਲ ਦਾ ਜਗਨਨਾਥਪੁਰੀ ਦੇ ਵਿੱਚ ਜਿਹੜੇ ਨੇ ਉਹਨਾਂ ਥਾਵਾਂ ਤੇ ਵੀ ਉਹ ਬ੍ਰਾਹਮਣ ਜਾਂਦੇ ਨੇ। ਸੋ ਇਹ ਜਿਹੜਾ ਕੇਰਲਾ ਹੈ ਇਹ ਕੋਈ ਇਸਲਾਮਿਕ ਸਟੇਟ ਨਹੀਂ ਹੈ, ਇਹ ਸੋਲਿਡ ਜਿਹੜੀ ਹਿੰਦੂਇਜ਼ਮ ਦੀ ਰਿਵਾਈਵਲ ਦਾ ਬੇਸ ਹਮੇਸ਼ਾ ਰਿਹਾ। ਸਾਊਥ ਦੇ ਵਿੱਚੋਂ ਆਇਆ ਜਿਹੜਾ ਉਹ ਕੇਰਲਾ 'ਚੋਂ ਹੀ ਆਇਆ। ਔਰ ਇਹ ਬੀਫ ਇਨ ਕੇਰਲਾ ਮੀਨਸ ਬੋਥ ਕਾਊਜ਼ ਐਂਡ ਬਫਲੋਜ਼। ਕੇਰਲਾ 'ਚ ਜਦੋਂ ਬੀਫ ਦਾ ਮਤਲਬ ਹੁੰਦਾ ਹੈ ਉਹਦਾ ਮਤਲਬ ਹੁੰਦਾ ਗਾਂ ਔਰ ਮੱਝ ਦੋਨੋਂ। ਔਰ ਇਸ ਨੂੰ ਕੰਜ਼ਿਊਮ ਕਰਨ ਦੇ ਵਿੱਚ, ਇਸਤੇਮਾਲ ਕਰਨ 'ਚ ਕੋਈ ਧਾਰਮਿਕ ਪਾਬੰਦੀ ਨਹੀਂ ਜੀ। ਨਾਟ ਓਨਲੀ ਡੂ ਸਮ ਹਿੰਦੂਜ਼ ਹੀਅਰ ਈਟ ਬੀਫ, going by sales figures, it's also the most favored meat
इन द स्टेट भी ये नहीं है भी हिंदू भी खाते हैं पर ये सब तो ज़्यादा जिहड़ा फेवरेबल है उत्थों दे हिंदुआं दा भी। The annual sale of beef is estimated at 2.3 lakh metric tons against the corresponding figure for poultry 1.51 lakh metric tons। पोल्ट्री ਹੁੰਦਾ ਹੈ चिकन और एग्स और दूसरे कि ये ਜਿਹੜਾ ਇੰਨਾ ਫੇਵਰਡ ਹੈ ਕਿ ਜਿਹੜੀ ਪੋਲਟਰੀ ਹੈ चिकन एंड अदर्स ਉਹ 1.5 ਲੱਖ ਮੀਟ੍ਰਿਕ ਟਨ ਇਸਤੇਮਾਲ ਹੁੰਦਾ ਹੈ ਉੱਥੇ, ਲੇਕਿਨ ਜਿਹੜੀ ਬੀਫ ਹੈ ਗਾਂ ਦਾ ਮਾਸ ਹੈ ਉਹ 2.3 ਲੱਖ ਮੀਟ੍ਰਿਕ ਟਨ ਕੰਜ਼ਿਊਮ ਹੁੰਦਾ ਹੈ। ਔਰ ਉਹਦੇ ਚ ਇੱਕ ਹੁਣ ਇੰਟਰਵਿਊ ਚ ਕਹਿ ਰਿਹਾ ਆਈ ਐਮ ਅ ਹਿੰਦੂ, I should be given the freedom to eat whatever I want even when I am eating this। ਉਹ ਕਹਿੰਦਾ ਮੈਂ ਇੱਕ ਹਿੰਦੂ ਹਾਂ ਪਰ ਮੈਨੂੰ ਕਾਨੂੰਨ ਕਿਉਂ ਕਹੇ ਵੀ ਮੈਂ ਕੀ ਖਾਣਾ ਕੀ ਨਹੀਂ ਖਾਣਾ, ਜੀ ਬਿਲਕੁਲ ਮੈਨੂੰ ਇਹ ਇਜਾਜ਼ਤ ਹੋਣੀ ਚਾਹੀਦੀ ਕਿ ਜੋ ਮੇਰੀ ਪਸੰਦ ਹੈ ਮੈਂ ਖਾਵਾਂ। Said Ajit Kanur, who was at the protest, the state CPM youth wing at Thiruvananthapuram, Kerala. Sharing the dish with him was Ajit Muhammad. Though a supporter of Muslim League, he said he didn't mind backing a cause. None of us here have issues with beef consumption. It's part of Kerala's culture. How can we be stopped from eating something we want to? ਹੁਣ ਇਹ ਮੁਸਲਿਮ ਕਿਉਂਕਿ ਕੇਰਲਾ ਦੇ ਵਿੱਚ ਲਗਭਗ 2 ਡਿਸਟ੍ਰਿਕਟ ਨੇ ਜਿੱਥੇ ਮੁਸਲਮਾਨਾਂ ਦੀ ਮੈਜੋਰਿਟੀ ਹੈ ਔਰ ਇਹ ਮੁਸਲਮਾਨ ਇੱਥੋਂ ਨਹੀਂ ਆਏ ਜਿਹੜਾ ਦਰਾ ਖੈਬਰ ਤੋਂ ਨਾਰਥ ਚੋਂ, ਇਹ ਥਰੂ ਸਾਊਥ ਸਮੁੰਦਰ ਦੇ ਸਿੱਧੇ ਵਪਾਰੀ ਜਿਹੜੇ ਸੀ ਆਏ ਔਰ ਉੱਥੇ ਸੈਟਲ ਨੇ ਔਰ ਬੜੇ ਵੈਲ ਆਫ ਨੇ। ਉੱਥੇ ਮੁਸਲਿਮ ਲੀਗ ਦੀਆਂ ਦੇ 2 ਮੈਂਬਰ ਪਾਰਲੀਮੈਂਟ ਵੀ ਬਣਦੇ ਰਹੇ ਨੇ ਕਿਸੇ ਵੇਲੇ, ਹੁਣ ਤਾਂ ਮੈਨੂੰ ਪਤਾ ਨਹੀਂ ਕੋਈ ਹੈ ਇਹਨਾਂ ਦਾ ਕਿ ਨਹੀਂ। ਸੋ ਇਹ ਮੁਸਲਿਮ ਲੀਗ ਦਾ ਸਪੋਰਟਰ ਮੁਹੰਮਦ ਅਜ਼ੀਜ਼ ਜਿਹਨੇ ਕਿਹਾ ਕਿ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਬੀਫ ਦੇ ਨਾਲ, ਇਹ ਸਾਡੇ ਕੇਰਲਾ ਦੇ ਕਲਚਰ ਦਾ ਹਿੱਸਾ ਹੈ ਔਰ ਸਾਨੂੰ ਇਹਦੇ ਤੋਂ ਕੌਣ ਰੋਕ ਸਕਦਾ। ਸੋ ਬਾਕੀ ਇੱਕ ਜਿਹੜੇ ਉਹਨਾਂ ਦੀ ਪਾਰਟੀ ਜਿਹਨੇ ਪ੍ਰੋਟੈਸਟ ਕੀਤਾ ਇਸ ਦੇ ਉੱਤੇ ਕਿ ਵੀ ਬੀਫ ਤੇ ਕਿਉਂ ਪਾਬੰਦੀ ਹੈ ਮਹਾਰਾਸ਼ਟਰ, ਉਹਨੇ ਕਿਹਾ this is a token protest against the ban of beef in Maharashtra and a warning for anyone who would want to implement the same in Kerala. Any ban our food will not be acceptable। ਸੋ ਕਹਿੰਦੇ ਨੇ ਕਿ ਵੀ ਇਹ ਅਸੀਂ ਮੈਸੇਜ ਦਿੱਤਾ ਕਿ ਜੋ ਮਹਾਰਾਸ਼ਟਰ 'ਚ ਤੁਸੀਂ ਕੀਤਾ ਕਿਤੇ ਇੱਥੇ ਵੀ ਨਾ ਕਰਨਾ ਜੀ, ਸੋਚਣਾ ਕਰਨ ਲਈ ਅਸੀਂ ਇਹਦੇ ਉੱਤੇ ਜਿਹੜਾ ਕੋਈ ਵੀ ਪਾਬੰਦੀ ਨਹੀਂ ਸਹਾਰਾਂਗੇ। ਔਰ ਉਹਨਾਂ ਨੇ ਅੱਗੋਂ ਕਿਹਾ ਕਿ ਵੀ ਆਲਰੇਡੀ ਸਟੇਟ ਦੇ ਵਿੱਚ ਇੱਕ ਲਾਅ ਹੈ ਕਿ that an animal can't be slaughtered unless it is over 10 years old or has been made unfit for work or breeding due to injury or deformity। ਉਹਨਾਂ ਨੇ ਕਿਹਾ ਜੀ ਅਸੀਂ ਕੋਈ ਦੁੱਧਲ ਗਾਵਾਂ ਨੂੰ ਨਹੀਂ ਮਾਰਦੇ, ਇਹ ਲਾਅ ਹੈ ਜਿਹੜਾ ਪੰਚਾਇਤ ਦਾ ਸਟੇਟ ਦਾ ਕਿ ਜਿਹੜਾ ਐਨੀਮਲ 10 ਸਾਲ ਤੋਂ ਜ਼ਿਆਦਾ ਦਾ ਜ਼ਾਹਰ ਹੈ ਜੋ ਪੰਜਾਬ ਦੇ ਵਿੱਚ ਅੱਜ ਕਿਸੇ ਨੇ ਕਦੇ ਡਾਟਾ ਨਹੀਂ ਕਲੈਕਟ ਕੀਤਾ, ਜੇ 200 ਐਕਸੀਡੈਂਟ ਰੋਜ਼ ਦਾ ਹੁੰਦਾ ਹੈ ਤੇ ਘੱਟੋ ਘੱਟ ਉਹਦੇ ਚੋਂ 50 ਜ਼ਰੂਰ ਐਸੇ ਨੇ ਜਿਹੜੇ ਫੰਡਰ ਗਊਆਂ, ਹੁਣ ਕਹਿਣਗੇ ਜੀ ਗਾਂ ਮਾਤਾ ਹੈ ਸਾਡੀ ਜੀ, ਗ੍ਰਾਂਟਾਂ ਵੀ ਲੈ ਕੇ ਖਾ ਜਾਂਦੇ ਨੇ, ਖਾਂਦੇ ਗਊਸ਼ਾਲਾ ਦੇ ਚੰਦੇ। ਬਹੁਤ ਪੁਰਾਣਾ ਮੁਹੰਮਦ ਰਫੀ ਨੇ ਇੱਕ ਸੌਂਗ ਗਾਇਆ ਸੀ, ਉਹਦੇ 'ਚ ਉਹਨੇ ਕਿਹਾ ਸੀ ਕਿ ਰਾਮ ਨਾਮ ਜਪਦੇ ਤੇ ਖਾਂਦੇ ਗਊਸ਼ਾਲਾ ਦੇ ਚੰਦੇ, ਤੇ ਮੈਂ ਝੂਠ ਬੋਲਿਆ ਕੋਈ ਨਾ, ਕੁਫਰ ਤੋਲਿਆ ਕੋਈ ਨਾ। ਸੋ ਉਦੋਂ ਤਾਂ ਗਊਸ਼ਾਲਾ ਦੇ ਚੰਦੇ ਖਾਂਦੇ ਸੀ, ਹੁਣ ਤਾਂ ਬਾਦਲ ਆ ਗਿਆ ਗਊਸ਼ਾਲਾ ਦੇ ਨਾਂ ਤੇ ਜ਼ਮੀਨਾਂ ਵੀ ਲੈ ਲਈਆਂ। ਲੇਕਿਨ ਇੰਨੀ ਵੱਡੀ ਗਿਣਤੀ 'ਚ ਫੰਡਰ ਗਾਵਾਂ ਦੂਜੀਆਂ ਛੱਡੀਆਂ ਹੋਈਆਂ ਨੇ, ਕਿਤੇ ਖੇਤ ਉਜਾੜਦੀਆਂ ਕਿਤੇ ਉਹ ਆ ਕੇ ਕਾਰ 'ਚ ਵੱਜਦੀ ਹੈ, ਕੋਈ ਕਿਸੇ ਹੋਰ 'ਚ ਵੱਜਦੀ ਹੈ, ਸੜਕ ਦੇ ਉੱਤੇ ਆ ਕੇ ਖਲੋਤੀ ਹੁੰਦੀ ਹੈ, ਤੇਜ਼ ਤਰਾਰ ਬੱਸਾਂ ਨੇ, ਈਵਨ ਟ੍ਰੇਨਾਂ, ਪਿੱਛੇ ਜਿਹੇ ਇੱਕ ਟ੍ਰੇਨ ਦਾ ਐਕਸੀਡੈਂਟ ਇਸ ਤੇ ਹੀ ਹੋਇਆ। ਸੋ ਅਸੀਂ ਸਮਝਦੇ ਹਾਂ ਵੀ ਇਹ ਕਿਉਂ ਜਿਹੀ ਇੱਕ ਹਿਪੋਕ੍ਰੇਸੀ ਹੈ ਔਰ ਇਹ ਤਾਂ ਇਹਨਾਂ ਦਾ ਪਾਰਟ ਹੈ। ਕੁਝ ਚੀਜ਼ਾਂ ਬਚਪਨ ਦੀਆਂ ਤੁਹਾਡੀ ਯਾਦ 'ਚ ਹੁੰਦੀਆਂ ਨੇ ਕਿ ਵੀ ਜਿਹੜੀਆਂ ਸਟਰੇ ਗਾਵਾਂ ਇਸ ਕਿਸਮ ਦੀਆਂ, ਜਾਂ ਕਈ ਵਾਰੀ ਜਦੋਂ ਵੱਗ 'ਚ ਰੋਣ ਵੀ ਕਈ ਵਾਰੀ ਛੋਟੇ ਤੰਗ ਪਿੰਡਾਂ ਦੇ ਬਾਜ਼ਾਰਾਂ 'ਚੋਂ ਜਾਂ ਕਸਬਿਆਂ 'ਚੋਂ ਜਿਹੜੇ ਨੇ ਉਹ ਪਾਲੀ ਜਾਂ ਜਿਹੜਾ ਵੱਗ ਚਰਾਉਣ ਵਾਲਾ ਲੰਘਦਾ ਸੀ ਤੇ ਉਹ ਦੁਕਾਨਾਂ 'ਚ ਤੁਰੇ ਜਾਂਦੇ, ਕਿਤੇ ਗਾਂ ਨੇ ਬਾਹਰ, ਹੁਣ ਉਹਨਾਂ ਨੇ ਬੋਰੀਆਂ ਜੀਆਂ ਕਿਤੇ ਗੁੜ ਰੱਖਿਆ ਕਿਤੇ ਕੁਝ ਹੋਰ ਰੱਖਿਆ, ਤੇ ਹੁਣ ਆਦਤ ਹੁੰਦੀ ਹੈ ਡੰਗਰਾਂ ਦੇ, ਉਹ ਜੇ ਗਾਂ ਨੇ ਤੁਰੀ ਜਾਂਦੇ ਨੇ ਕਿਸੇ ਨੇ ਵਿੱਚ ਮੂੰਹ ਮਾਰਤਾ ਤਾਂ ਇੰਨਾ ਮੋਟਾ ਡੰਡਾ ਲੈ ਕੇ ਉਹਨੂੰ ਮਾਰਦੇ ਸੀ। ਉਹੀ ਜਿਹੜੇ ਬਾਣੀਏ ਜਿਹੜੇ ਉਹ ਕਲੇਮ ਕਰਦੇ ਨੇ ਜੇ ਗਾਂ ਸਾਡੀ ਮਾਤਾ ਹੈ, ਉਹ ਇੱਕ ਅੱਧਾ ਦਿਨ ਗਾਂ ਨੂੰ ਪੇੜਾ ਵੀ ਲਾਲੀਆਂ ਖਵਾਉਂਦੀਆਂ ਕਿ ਵੀ ਚਲੋ ਜਿਹੜੀ ਹੈ ਗੋਲਕ ਭਰੀ ਰਹੇ ਉਹਨਾਂ ਦੀ ਜਿਹੜੀ ਗੱਲਾ, ਗੋਲਕ ਤਾਂ ਕਾਹਨੂੰ, ਪਰ ਉਹਦੇ ਸਿਰ 'ਚ ਡੰਡਾ ਮਾਰਿਆ ਹੁੰਦਾ ਸੀ। ਉਹ ਇੰਨਾ ਕੁ ਉਹਨਾਂ ਦਾ ਕਿ ਭਾਈ ਜੇ ਹੁਣ ਤੁਸੀਂ ਕਿੰਨਾ ਕੁ ਬਣਾਓਗੇ, ਕਿੰਨੀਆਂ ਕੁ ਸ਼ੈਲਟਰਸ ਜਿਹੜੀਆਂ ਨੇ ਔਰ ਕਿਸ ਤਰੀਕੇ ਦੇ ਨਾਲ, ਔਰ ਇਹ ਜਿਹੜੀ ਕੁਛ ਚੀਜ਼ਾਂ ਦੀ ਪ੍ਰੈਕਟੀਕੈਲਿਟੀ ਨਹੀਂ ਹੈ। ਔਰ ਅਸੀਂ ਇਹ ਸਮਝਦੇ ਹਾਂ ਵੀ ਕਈਆਂ ਨੂੰ ਲੱਗੇਗਾ ਸਾਡੀ ਇਸ ਡਿਸਕਸ਼ਨ ਤੋਂ ਕਿ ਜੀ ਐਜ਼ ਇਫ ਅਸੀਂ
ਜਿਹੜਾ ਇਹਨਾਂ ਦੇ ਸਪੋਰਟਰ ਬਣ ਗਏ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਇੱਕ ਖਬਰ ਨੂੰ ਡਿਸਕਸ ਕੀਤਾ, ਸਾਡਾ ਇਹਦੇ ਤੇ ਆਪਣਾ ਕੋਈ ਓਪੀਨੀਅਨ ਨਹੀਂ ਹੈ। ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਜਿਹੜਾ ਸਮਾਜ ਇਸ ਕਦਰ ਕਰੂਅਲ ਹੈ ਕਿ ਜੇ ਹਜ਼ਾਰਾਂ ਸਿੱਖ ਨਵੰਬਰ 84 ਚ ਭਾਰਤ ਭਰ ਦੇ ਵਿੱਚ ਕੋਹ ਕੇ ਮਾਰੇ ਜਾਂਦੇ ਨੇ ਜੀ, ਤੇ ਜਿਹੜੀ ਬਹੁ ਗਿਣਤੀ ਹੈ ਜਿਹੜੀ ਗਾਂ ਨੂੰ ਮਾਤਾ ਕਹਿੰਦੀ ਹੈ, ਉਹਨੂੰ ਪੂਜਾ ਕਰਨ ਤੱਕ ਜਾਂਦੀ ਹੈ, ਉਹ ਰੀਜੋਇਸ ਕਰਦੀ ਹੈ, ਉਹ ਆਨੰਦ ਮਨਾਉਂਦੀ ਹੈ। ਉਹ ਕਹਿੰਦੀ ਹੈ ਕਿ ਬਈ ਜੇ ਸੜ ਰਿਹਾ ਕਿ ਜੀ ਦੇਖੋ ਇਹ ਭੰਗੜਾ ਪਾ ਰਹੇ ਨੇ। ਜਿਹੜੀ ਬਹੁ ਗਿਣਤੀ ਹਜ਼ਾਰਾਂ ਮੁਸਲਮਾਨ ਗੁਜਰਾਤ ਦੇ ਵਿੱਚ ਮਾਰੇ ਜਾਂਦੇ ਨੇ, ਕਿਵੇਂ ਈਸਾਈਆਂ ਦੇ ਨਾਲ ਸਲੂਕ ਹੋ ਰਿਹਾ ਹੈ, ਦਲਿਤਾਂ ਦੇ ਨਾਲ 4000 ਸਾਲ ਤੋਂ ਕਿਉਂ ਜਿਹਾ ਹੁਣ ਜਦੋਂ ਤੁਸੀਂ ਗਾਵਾਂ ਦੀ ਗੱਲ ਕਰਦੇ ਹੋ, ਤੁਸੀਂ ਕਿਤੇ ਵੀ ਈਵਨ ਡੰਗਰਾਂ ਦੇ ਹਵਾਲੇ ਨਾਲ ਜਿਹੜੀ ਹੱਡਾ ਰੋੜੀ ਨੇ ਪਿੰਡਾਂ ਦੇ ਬਾਹਰ, ਔਰ ਦੂਸਰਾ ਇਹ ਉਹ ਲੋਕ ਨੇ ਹੁਣ ਇਹਨਾਂ ਨਾਲ ਕਿੰਨਿਆਂ ਦਾ ਰੁਜ਼ਗਾਰ ਜੁੜਿਆ ਹੋਇਆ ਜੀ। ਹੁਣ ਜਿਨ੍ਹਾਂ ਨੂੰ ਦਲਿਤ ਬਣਾ ਦਿੱਤਾ ਹੈ, ਸ਼ੂਦਰ ਬਣਾ ਦਿੱਤਾ, ਉਹਨਾਂ ਨੂੰ ਕੰਮ ਕੀ ਸੀ? ਹੁਣ ਜਿਹੜੇ ਅਸੀਂ ਪੈਰਾਂ 'ਚ ਜੁੱਤੀਆਂ ਪਾਈਆਂ ਹੋਈਆਂ ਨੇ, ਜਿਹੜਾ ਉਹਨਾਂ ਸਾਰਿਆਂ ਦਾ ਜਿਹੜਾ ਪਾਰਟ ਹੈ। ਔਰ ਜਦੋਂ ਅਸੀਂ ਈਵਨ ਗੁਰਬਾਣੀ ਦੇ ਹਵਾਲੇ ਨਾਲ ਦੇਖਦੇ ਹਾਂ ਤਾਂ ਕਈ ਵਾਰ ਤਾਰੀਫ ਦੇ ਵਿੱਚ ਇਹ ਸ਼ਬਦ ਕਹੇ ਹੋਏ ਨੇ ਕਿ ਭਾਈ ਬੰਦਾ ਤਾਂ ਕਿਸੇ ਕੰਮ ਦਾ ਨਹੀਂ ਹੈ ਜੀ ਜੀ, ਕਿਉਂਕਿ ਮਰਨ ਤੋਂ ਬਾਅਦ ਇਹਦਾ ਕੁਝ ਵੀ ਕੰਮ ਨਹੀਂ ਆਉਂਦਾ। ਪਸ਼ੂ ਤਾਂ ਫਿਰ ਵੀ ਜਿਹੜਾ ਉਹ ਰਿਸਪੈਕਟ ਦਾ ਹੱਕਦਾਰ ਹੈ ਕਿ ਉਹ ਜਿਉਂਦਿਆਂ ਵੀ ਸਾਨੂੰ ਕੰਮ ਦਿੰਦਾ ਜੀ, ਦੁੱਧ ਦਿੰਦੀ ਹੈ, ਗਾਂ ਮੱਝ ਦਿੰਦੀ ਹੈ, ਹੋਰ ਅਸੀਂ ਉਹਨਾਂ ਤੋਂ ਲੈਂਦੇ। ਔਰ ਉਹ ਜਦੋਂ ਮਰ ਜਾਂਦਾ ਹੈ ਉਸ ਦੀ ਚਮੜੀ ਦੀਆਂ ਜੁੱਤੀਆਂ ਬਣਦੀਆਂ ਨੇ, ਔਰ ਉਹ ਵੀ ਜਿਹੜਾ ਮਰ ਕੇ ਵੀ ਸਰਵ ਕਰਦਾ। ਸੋ ਇੱਕ ਪਾਸੇ ਇਹਨਾਂ ਦਾ ਜ਼ਬਾਨੀ ਕਲਾਮੀ ਗਾਂ ਨੂੰ ਮਾਤਾ ਬਣਾਉਣਾ, ਪੰਡਤਾਂ ਨੇ ਉਹ ਆਪਣਾ ਖਾਣ ਪੀਣ ਦਾ ਬਣਾਇਆ ਹੋਇਆ। ਇੱਕ ਤੁਸੀਂ ਉਹ ਵੀ ਦੇਖਿਆ ਹੋਣਾ, ਉਹ ਤੁਰੇ ਹੁੰਦੇ ਨੇ ਉੱਥੋਂ ਯੂਪੀ ਬਿਹਾਰ ਤੋਂ, ਉਹਨਾਂ ਨੂੰ ਰਾਮ ਗਊਆਂ ਕਹਿੰਦੇ ਨੇ, ਚਿੱਟੀਆਂ ਚਿੱਟੀਆਂ ਗਊਆਂ, ਉੱਤੇ ਬੜੇ ਸਿੰਘ ਲਿਸ਼ਕਾਏ ਹੋਏ, ਉਹਦੇ ਗਲ 'ਚ ਵੀ ਇੱਕ ਹਾਰ ਪਾਇਆ, ਪਿੱਛੇ ਪਿੱਛੇ ਉਹ ਪਾਂਡੇ ਤੁਰੇ ਹੁੰਦੇ ਨੇ, ਉਹਨਾਂ ਨੂੰ ਪੀੜੇ ਖਵਾਉਣੇ। ਰਾਮ ਗਊਆਂ ਜੀ, ਉਹ ਰਾਮ ਗਊਆਂ ਤੇ ਜੋ ਖਾਂਦੀਆਂ ਕਿ ਨਹੀਂ, ਉਹ ਮਗਰ ਖਾਣ ਵਾਲੇ ਹੁੰਦੇ ਨੇ ਜਿਹੜੇ ਤੁਰੇ ਹੋਏ। ਹੁਣ ਇੱਕ ਪਾਸੇ ਇਹ ਵਿਹਾਰ ਹੈ, ਔਰ ਇਹੀ ਜਦੋਂ ਈਵਨ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਦੀ ਬਾਣੀ ਅਸੀਂ ਪੜ੍ਹਦੇ ਹਾਂ, ਉਹਨਾਂ ਨੇ ਜਿਹੜਾ ਹੁਣ ਜੈਨੀ ਨੇ, ਜੈਨ ਮੱਤ ਹੈ, ਉਹ ਪੈਰ 'ਚ ਵੀ ਜੁੱਤੀ ਨਹੀਂ ਪਾਉਂਦੇ ਕਿ ਜੀ ਕੋਈ ਥੱਲੇ ਕੀੜਾ ਆ ਕੇ ਨਾ ਮਰ ਜਾਏ। ਨੱਕ ਦੇ ਉੱਤੇ ਵੀ ਬੁੱਜਾ ਬੰਨਿਆ ਹੁੰਦਾ ਕਿ ਕੋਈ ਨੱਕ ਰਾਹੀਂ ਨਾ ਅੰਦਰ ਚਲੇ ਜਾਏ। ਲੇਕਿਨ ਜਿੰਨੇ ਹੁਣ ਭਾਰਤ ਦੇ ਉਦੋਂ ਵੀ ਜਦੋਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਜਾਂ ਅੱਜ ਵੀ ਵੱਡੇ ਸੇਠ ਨੇ ਮਾਰਵਾੜੀ ਜੈਨੀ ਨੇ, ਬਹੁਤ ਸਾਰੇ ਈਵਨ ਪੰਜਾਬ ਦੇ ਸ਼ਹਿਰਾਂ 'ਚ ਤੁਹਾਨੂੰ ਜੈਨ ਬਾਜ਼ਾਰ ਮਿਲੇਗਾ ਕਿ ਇੰਨੇ ਕੁ ਅਮੀਰ ਨੇ। ਹੁਣ ਵੈਸੇ ਤਾਂ ਉਹ ਪੈਰ 'ਚ ਨਹੀਂ ਜੁੱਤੀ ਪਾਉਣ ਤੱਕ ਜਾਂਦੇ ਕਿ ਜੀ ਕੀੜਾ ਨਾ ਮਰ ਜਾਏ, ਨੱਕ ਵੀ ਬੰਨਿਆ ਹੋਇਆ ਹੈ, ਕਿਉਂਕਿ ਮਹਾਵੀਰ ਜਿਨ੍ਹਾਂ ਨੇ ਜੈਨ ਧਰਮ ਨੂੰ ਫਾਊਂਡ ਕੀਤਾ ਉਹ ਇਹਨਾਂ 'ਚੋਂ ਸਨ, ਇਸ ਕਲਾਸ 'ਚੋਂ। ਤਾਂ ਹੁਣ ਗੁਰੂ ਸਾਹਿਬ ਨੇ ਫਰਮਾਇਆ ਕਿ ਭਈ ਇਹ ਜਿਹੜਾ ਤੁਹਾਡਾ ਪਾਰਟ ਹੈ, ਹੁਣ ਜਿਹੜਾ ਵਪਾਰੀ ਹੈ, ਮਾਰਵਾੜੀ ਹੈ, ਗੁਜਰਾਤੀ ਹੈ, ਸਿੰਧੀ ਹੈ, ਵਪਾਰੀ ਕਿਸ ਤਰੀਕੇ ਨਾਲ ਪੈਸੇ ਬਣਾਉਂਦਾ ਜੀ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਜੇ ਰੱਤ ਲੱਗਿਆ ਕੱਪੜੇ, ਜਾਮਾ ਹੋਏ ਪਲੀਤ, ਜੋ ਰੱਤ ਪੀਵੈ ਮਾਨਸਾ, ਤਿਨ ਕਿਉਂ ਨਿਰਮਲ ਚੀਤ ਜੀ। ਕਿ ਵੀ ਇੱਕ ਪਾਸੇ ਤਾਂ ਤੁਸੀਂ ਪਿਓਰਿਟੀ ਦੇ ਨਾਂ ਥੱਲੇ ਔਰ ਅਹਿੰਸਾ ਦੇ ਨਾਂ ਥੱਲੇ ਇੱਥੋਂ ਤੱਕ ਚਲੇ ਗਏ ਹੋ ਕਿ ਜੀ ਇੱਕ ਜੇ ਡ੍ਰੌਪ ਕਿਤੇ ਖੂਨ ਦਾ ਵੀ ਲੱਗ ਜਾਂਦਾ, ਜੇ ਰੱਤ ਲੱਗਿਆ ਕੱਪੜੇ, ਜਾਮਾ ਹੋਏ ਪਲੀਤ, ਅਸੀਂ ਕਹਿੰਦੇ ਹਾਂ ਜੀ ਕੱਪੜਾ, ਸਾਡੀ ਸ਼ਰਟ ਜਾਂ ਪਹਿਰਾਵਾ ਜੋ ਵੀ ਅਸੀਂ ਪਾਇਆ ਉਹ ਪਲੀਤੇ ਬਦਲਿਆ। ਜੋ ਰੱਤ ਪੀਵੇ ਮਾਨਸਾ, ਜਿਹੜਾ ਤੁਸੀਂ ਮਨੁੱਖਾਂ ਦਾ ਖੂਨ ਪੀਂਦੇ ਹੋ, ਐਕਸਪਲੋਇਟਡ ਲੇਬਰ, ਤਿੰਨ ਕਿਉਂ ਨਿਰਮਲ ਚੀਤ, ਤੁਹਾਡੇ ਮਨ ਕਿਵੇਂ ਸਾਫ਼ ਰਹਿ ਸਕਦੇ ਨੇ ਜਿਨ੍ਹਾਂ ਦਾ ਤੁਹਾਡਾ ਆਧਾਰ ਹੀ ਲੋਕਾਂ ਨੂੰ ਲੁੱਟ ਕੇ ਜਿਹੜਾ ਤੁਸੀਂ ਅਮੀਰ ਬਣੇ ਹੋਏ ਹੋ। ਸੋ ਇਹੀ ਹਾਲ ਇਹਨਾਂ ਅਹਿੰਸਾਵਾਦੀਆਂ ਔਰ ਗਾਂ ਦੇ ਪੁਜਾਰੀਆਂ ਦਾ ਹੈ। ਇੱਕ ਪਾਸੇ ਤਾਂ ਗਾਂ ਨੂੰ ਮਾਤਾ ਬਣਾ ਕੇ ਪੂਜਾ ਦੀ ਗੱਲ ਹੈ, 4000 ਸਾਲ ਤੋਂ ਦਲਿਤਾਂ ਦੇ ਨਾਲ ਕੀ ਸਲੂਕ ਹੋ ਰਿਹਾ, ਔਰਤਾਂ ਦੇ ਨਾਲ 4000 ਸਾਲ ਤੋਂ ਕੀ ਸਲੂਕ ਹੋ ਰਿਹਾ। ਇੱਕ ਖਬਰ ਹੈ, ਕੱਲ ਇੱਕ ਬੜੇ ਰੌਲਾ ਪਾਇਆ ਕਿ ਜਰਮਨ ਦੇ ਵਿੱਚ ਕਿਸੇ ਮੇਲ ਸਟੂਡੈਂਟ ਨੇ ਦਿੱਲੀ ਤੋਂ ਕੋਈ ਸਕਾਲਰਸ਼ਿਪ ਲਈ ਅਪਲਾਈ ਕੀਤਾ ਜੀ, ਇੰਟਰਨਸ਼ਿਪ, ਕਿ ਜੀ ਮੈਂ ਉਹਦੇ ਤੇ ਇੰਟਰਨਸ਼ਿਪ ਤੇ ਆਉਣਾ ਚਾਹੁੰਦਾ। ਉਹ ਜਿਹੜੀ ਪ੍ਰੋਫੈਸਰ ਸੀ ਉਹਨੇ ਜਵਾਬ ਦਿੱਤਾ ਹੈ ਕਿ ਵੀ ਮੇਰੀ ਕਲਾਸ 'ਚ ਬਹੁਤ ਸਾਰੀਆਂ ਕੁੜੀਆਂ ਨੇ ਤੇ ਮੈਂ ਤੁਹਾਡਾ ਭਾਰਤ ਤੋਂ ਕਿਸੇ ਬੰਦੇ ਨੂੰ ਨਹੀਂ ਰੱਖ ਸਕਦੀ ਕਿਉਂਕਿ ਤੁਹਾਡਾ ਤਾਂ ਰੈਪੂਟੇਸ਼ਨ ਹੀ ਰੇਪ ਕਰਨ ਦਾ। ਉਹਦੇ ਤੇ ਉਹ ਜਿਹੜਾ ਬੜਾ ਉਹਨਾਂ ਦੇ ਜਰਮਨ ਐਂਬੈਸਡਰ ਨੂੰ ਵੀ ਪ੍ਰੋਟੈਸਟ, ਚਲੋ ਉਹਨੇ ਪ੍ਰੋਫੈਸਰ ਨੇ ਕਿਹਾ ਜੀ ਮੈਂ ਪਰਸੀਵ ਕਰ ਲਿਆ, ਕਹਿ ਦਿੱਤਾ। ਪਰ ਇਹ ਇੱਕ ਰਿਐਲਿਟੀ ਹੈ, ਮਾਫੀ ਤਾਂ ਉਹਨਾਂ ਦੀ ਮੰਗਣੀ ਫਿਰ ਬਣਦੀ ਹੈ ਕਿਉਂਕਿ ਜਦੋਂ ਕੋਈ ਇਸ ਲੈਵਲ ਤੇ ਕੇਸ ਚੁੱਕਿਆ ਜਾਂਦਾ। ਪਰ ਇਹ ਗੱਲ ਜ਼ਾਹਰ ਹੈ ਕਿ ਗਾਂ ਨੂੰ ਮਾਂ ਕਹਿਣ ਵਾਲੇ ਜਿਹੜੇ ਨੇ ਉਹਨਾਂ ਦੀ ਜਿਹੜੀ ਰਾਜਧਾਨੀ ਆ ਉਹ ਰੇਪ ਕੈਪੀਟਲ ਆਫ ਦਾ ਵਰਲਡ ਹੈ। ਔਰ ਜਿਹੜਾ ਦੂਜਾ ਅਸੀਂ
ਇਸ਼ੂ ਡਿਸਕਸ ਕਰਾਂਗੇ, ਮੇਰਾ ਖਿਆਲ ਹੈ ਵਕਤ ਕਾਫੀ ਅੱਗੇ ਨੂੰ ਜਾ ਰਿਹਾ ਜੀ। ਇਨ ਬਰੀਫ ਉਹ ਗੁਜਰਾਤ ਦਾ ਜਿਹੜੀ ਮੋਦੀ ਦੀ ਸਟੇਟ ਹੈ ਕਿ ਮੋਦੀ ਦੇ ਉਸ 'ਚ ਪਿਛਲੇ 10 ਸਾਲ 'ਚ 500% ਜਿਹੜੇ ਦਲਿਤ ਵਿਮਨ ਦਾ ਰੇਪ ਹੈ ਉਹ ਡਾਟਾ ਵਧਿਆ। ਸੋ ਮੈਂ ਜਿਹੜਾ ਵਕਤ ਸੀਮਾ ਨੂੰ ਦੇਖਦੇ ਹਾਂ ਉਸ ਦੇ ਡਾਇਰੈਕਟਲੀ ਬਰੀਫਲੀ ਡਿਸਕਸ ਕਰਦੇ ਹਾਂ, ਔਰ ਇਹ ਵੀ ਉਹਨਾਂ ਦੀ ਅਖਬਾਰ ਦੀ ਖਬਰ ਹੈ ਔਰ ਉਹਦੀ ਹੈਡਲਾਈਨ ਹੈ ਰੇਪ ਆਫ ਦਲਿਤ ਵਿਮਨ ਰਜਿਸਟਰਸ 500% ਇਨਕਰੀਜ਼ ਸਿੰਸ 2001 RTI ਰਿਵੀਲਸ। ਉਹ ਰਾਈਟ ਟੂ ਇਨਫੋਰਮੇਸ਼ਨ ਦੇ ਥੱਲੇ ਕਿਸੇ ਸੱਜਣ ਨੇ ਇਹ ਡਾਟਾ ਮੰਗਿਆ ਗੁਜਰਾਤ ਵਾਲਿਆਂ ਤੋਂ ਔਰ ਉਹਨਾਂ ਨੇ ਕਿਹਾ ਕਿ ਰੇਪ ਆਫ ਦਲਿਤ women rose in Gujarat over the last 13 years, reaching the highest in 2014, higher by 500% since 2001, says an RTI report. ਇਹ ਹੁਣ 2001 ਉਹ ਸਾਲ ਹੈ ਕਿ ਮੋਦੀ ਜਿਹੜਾ ਉਹ ਚੀਫ ਮਿਨਿਸਟਰ ਬਣਿਆ ਸੀ ਗੁਜਰਾਤ ਦਾ। ਹੁਣ ਇੱਕ ਕੋਈ ਬਹਿਨ ਬਣਾਈ ਹੋਈ ਹੈ ਚੀਫ ਮਿਨਿਸਟਰ ਉਹਦੀ ਲਾਇਲਿਸਟ। ਤੇ ਇਹ ਜਿਹੜਾ ਗੁਜਰਾਤ ਦਾ ਵਿਕਾਸ ਮਾਡਲ ਔਰ ਦੇਖੋ ਅਸੀਂ ਭਾਰਤ ਨੂੰ ਗੁਜਰਾਤ ਬਣਾ ਦੇਵਾਂਗੇ, ਠੀਕ ਬਣਾ ਰਿਹਾ ਭਾਰਤ ਨੂੰ ਗੁਜਰਾਤ, ਕਿਉਂਕਿ ਜੇ 10 ਸਾਲ 'ਚ 500% 500 ਗੁਣਾ ਜ਼ਿਆਦਾ ਦਲਿਤਾਂ ਦੇ ਰੇਪ ਹੋਏ ਨੇ ਔਰ ਉਹਨਾਂ ਦੇ ਆਪਣੇ ਦਫ਼ਤਰ ਕਹਿ ਰਹੇ ਨੇ। ਤੇ ਹੁਣ ਭਾਰਤ 'ਚ ਵੀ ਜਦੋਂ ਤੱਕ ਇਹਨੇ ਹਟਣਾ ਥੋੜੀ ਹੈ ਇਹਨਾਂ ਨੇ, ਜਦੋਂ ਤੱਕ 500% ਇਹ ਕੁਛ ਨਾ ਕਰਾ ਲੈਣਗੇ। ਸੋ ਇਹ ਖਬਰ ਬਾਕੀ ਵੇਰਵੇ 'ਚ ਹੈ, ਲੇਕਿਨ ਜਿਹੜਾ ਇਹ ਇਸੇ ਤੇ ਹੀ ਬੇਸਡ ਹੈ ਕਿ ਵੀ ਹਾਲਾਂਕਿ ਗੁਜਰਾਤ ਦੇ ਵਿੱਚ ਐਂਡ 'ਚ ਖਬਰ ਦੇ ਹੈ ਕਿ ਅਕੋਰਡਿੰਗ ਟੂ ਰਿਪਲਾਈ ਪੁਲਿਸ ਪ੍ਰੋਟੈਕਸ਼ਨ ਹੈਜ਼ ਪ੍ਰੈਜ਼ੈਂਟਲੀ ਬੀਨ ਪ੍ਰੋਵਾਈਡਡ ਟੂ ਦਲਿਤਸ ਬਾਈ ਦਾ ਗਵਰਨਮੈਂਟ ਇਨ 116 ਵਿਲੇजेस ਆਫ ਦਾ ਸਟੇਟ। 116 ਪਿੰਡ ਐਸੇ ਨੇ ਗੁਜਰਾਤ ਦੇ ਜਿੱਥੇ ਦਲਿਤਾਂ ਨੂੰ ਪੁਲਿਸ ਪ੍ਰੋਟੈਕਸ਼ਨ ਹੈ, ਲੇਕਿਨ ਇਹਦੇ ਬਾਵਜੂਦ ਇਹ ਮੋਦੀ ਦਾ ਵਿਕਾਸ ਮਾਡਲ ਗੁਜਰਾਤ ਇਹ ਦਲਿਤ ਔਰਤਾਂ ਦੇ ਨਾਲ 500% ਜ਼ਿਆਦਾ ਜਿਹੜਾ ਉਹ ਰੇਪ ਕੇਸਿਸ ਦਾ ਹੋਣਾ ਇਹ ਆਪਣੇ ਆਪ 'ਚ ਹੀ ਦੱਸਦਾ ਹੈ ਕਿ ਜੀ ਵੀ ਹੁਣ ਇਹ ਤਾਂ ਇਹੀ ਕਹਿ ਸਕਦੇ ਨੇ ਕਿ ਵੀ ਉਹ ਜਿਵੇਂ ਜਿਹੜੇ ਨਿਆਣਿਆਂ ਨੂੰ ਕੁਛ ਨਹੀਂ ਸੀ ਆਉਂਦਾ ਹੁੰਦਾ, ਉਹ ਇੱਕ ਸਾਡੇ ਬੜਾ ਪਪੂਲਰ ਸਟੂਡੈਂਟ ਪੀਰੀਅਡ 'ਚ ਹੁੰਦਾ ਸੀ ਕਿ ਜੀ ਉਹਨੇ ਇੱਕੋ ਹੀ ਲਾਈਨ ਲਿਖ ਦਿੱਤੀ ਕਿ ਗਾਏ ਹਮਾਰੀ ਮਾਤਾ ਹੈ ਆਗੇ ਕੁਛ ਨਹੀਂ ਆਤਾ ਹੈ ਜੀ। ਤੇ ਉਹਨੇ ਫਿਰ ਉਹ ਕਹਿੰਦੇ ਐਗਜ਼ਾਮੀਨਰ ਨੇ ਲਿਖ ਦਿੱਤਾ ਹੈ ਵੀ बैल हमारा बाप है नंबर देना पाप है। सो कुल मिला के ये गां माता दे देश का हाल है हकीकत। एक पासे केरल है, दूजे पासे गुजरात है और तीसरे पासे मोदी कि जी हमारे प्लास्टिक सर्जन हाथी का सिर ला देता है, हमारे जहाज हमारी अग्नि मिसाइलें। और हकीकत ये है कि भी ਜਿਹੜਾ ਜਿਸ ਨੂੰ ਆਪਣਾ ਵਿਕਾਸ ਮਾਡਲ ਦੱਸ ਰਿਹਾ ਗੁਜਰਾਤ ਉਹਦੇ 'ਚ ਹਾਲ ਕੀ ਹੈ, ਔਰਤਾਂ ਦਾ ਕੀ ਹਾਲ ਹੈ ਔਰ ਕਿਸਾਨਾਂ ਦਾ ਤਾਂ ਜੋ ਹੈ ਹੀ ਹੈ, ਔਰ ਸੁਸਾਈਡ ਫਾਰਮਰਸ ਦਾ ਉਦੋਂ ਉਹਨਾਂ ਦੀਆਂ ਜੇ ਫਿਗਰ ਸਾਹਮਣੇ ਆਣ ਤੇ ਫਿਰ ਆਏ ਵੀ ਕਿਵੇਂ ਇੱਕ ਝੂਠ ਨੂੰ ਇਹਨਾਂ ਨੇ ਕਿਸ ਹੱਦ ਤੱਕ ਜਾ ਕੇ ਵੇਚਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਆ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਵਕਫੇ ਤੋਂ ਬਾਅਦ।